अस्सलाम वालेकुम। ਅਸੀਂ ਸਿਆਣਿਆਂ ਤੋਂ ਨਾ ਇੱਕ ਗੱਲ ਬੜੀ ਸੁਣੀ ਆ, ਆਮ ਲੋਕਾਂ ਤੋਂ ਵੀ ਤੇ ਸਿਆਣਿਆਂ ਤੋਂ ਵੀ, ਕਿ ਜਿਹੜੇ ਲਫ਼ਜ਼ਾਂ ਦੇ ਫੱਟ ਹੁੰਦੇ ਆ ਨਾ ਉਹ ਸੀਪਦੇ ਕੋਈ। ਤੇ ਇਸ ਗੱਲ ਤੇ ਨਾ ਬੜਾ ਜ਼ਿਆਦਾ ਜ਼ੋਰ ਦਿੱਤਾ ਗਿਆ, ਕਿਉਂ ਜੀ ਰਾਣਾ ਸਾਹਿਬ? ਅੱਛਾ। ਤੇ ਪਰ ਇਹਦੀ ਜਿਹੜੀ ਦੂਜੀ ਸਾਈਡ ਆ ਨਾ, ਹਾਂਜੀ। ਜਿਹੜੀ ਦੂਜੀ ਤਸਵੀਰ ਆ ਰਾਣਾ ਸਾਹਿਬ, ਬਿਲਕੁਲ ਕਿ ਜਿੱਥੇ ਲਫ਼ਜ਼ ਫੱਟ ਆ ਨਾ, ਇਹ ਗੱਲ ਤਾਂ ਵਾਕਈ ਠੀਕ ਹੈਗੀ ਆ ਕਿ ਤਲਵਾਰਾਂ ਦੇ ਫੱਟ ਸੀਪ ਜਾਂਦੇ, ਲਫ਼ਜ਼ਾਂ ਦੇ ਨਹੀਂ ਸੀਪਦੇ। ਨਹੀਂ ਸੀ। ਪਰ ਜਿਹੜਾ ਇਹਦਾ ਦੂਜਾ ਰੁੱਖ ਆ, ਜੇ ਲਫ਼ਜ਼ਾਂ ਦੇ ਫੱਟ ਸੀਪਦੇ ਨਹੀਂ ਨਾ, ਤੇ ਲਫ਼ਜ਼ ਜਿਹੜੇ ਆ ਨਾ ਬੰਦੇ ਵਾਸਤੇ ਉਮੀਦ ਵੀ ਬੜੀ। ਬੇਸ਼ੱਕ। ਹਾਂਜੀ, ਇਹ ਗੱਲ ਠੀਕ। ਬਿਲਕੁਲ ਇਵੇਂ ਹੀ ਆ ਨਾ ਐਸਾ ਹੀ। ਵੀ ਤਸੱਲੀ ਦੇ ਦੋ ਲਫ਼ਜ਼ ਆ ਨਾ ਜਿਹੜੇ ਹਾਂਜੀ ਹਾਂਜੀ। ਕਿਸੇ ਨੂੰ ਮੁਸੀਬਤ ਦੇ ਵਿੱਚ ਬੋਲ ਦੇਣਾ, ਇਹ ਵੀ ਜਿਹੜਾ ਨਾ ਦੁੱਖ ਸ਼ਰੀਕ ਹੋ ਜਾਣਾ, ਦੁੱਖ ਦੇ ਵਿੱਚ ਸ਼ਰੀਕ ਹੋ ਜਾਣਾ, ਐਸਾ ਹੀ। ਇਹ ਉਹਦੇ ਵਾਸਤੇ ਇਹ ਨਿਅਮਤ ਤੋਂ ਘੱਟ ਨਹੀਂ ਹੈ। ਬੰਦਾ ਮੰਜੇ ਤੇ ਲੰਬਾ ਪਿਆ ਨਾ, ਉੱਠ ਕੇ ਬਹਿ ਜਾਂਦਾ ਜੇ ਉਹਨੂੰ ਦੋ ਲਫ਼ਜ਼ ਤਸੱਲੀ ਦੇ ਬੋਲ, ਜਾਨ ਆ ਜਾਂਦੀ ਬੰਦੇ ਜਾਨ ਪੈ ਜਾਂਦੀ, ਉਮੀਦ ਪੈਦਾ ਹੋ ਜਾਂਦੀ, ਉਮੀਦ ਪੈਦਾ ਹੋ ਜਾਂਦੀ। ਐਸਾ ਹੀ। ਤੇ ਇਹਦੇ ਤੋਂ ਇਹ ਗੱਲ ਫਿਰ ਸਾਬਤ ਹੁੰਦੀ ਹੈ, ਜੇ ਲਫ਼ਜ਼ ਫੱਟ ਆ ਨਾ ਤੇ ਲਫ਼ਜ਼ ਉਮੀਦ ਵੀ ਆ। ਹਾਂਜੀ ਬਿਲਕੁਲ। ਉਹ ਜਿੱਦਾਂ ਇੱਕ ਹੈ ਸੀ, ਇੱਕ ਕੋਈ ਬੰਦਾ ਸੀ, ਹਾਂਜੀ ਇਹ ਗੱਲ ਮੈਂ ਇੱਕ ਮਿਸਾਲ ਤੋਂ ਸਮਝਾਉਣਾ ਹਾਂਜੀ। ਕਿ ਕੋਈ ਬੰਦਾ ਸੀ, ਉਹਦੀ ਨਾ ਭੈਣ ਦੀ ਸ਼ਾਦੀ ਸੀ, ਉਹਨੇ ਬਾਕੀ ਸਾਰੇ ਜਿਹੜੇ ਆਪਣੇ ਲਵਾਜ਼ਮਾਤ ਆ ਨਾ ਉਹ ਪੂਰੇ ਕਰ ਲਏ। ਹਾਂਜੀ। ਵੀ ਉਹਨੇ ਸਾਰਾ ਫਰਨੀਚਰ ਵਾਲਾ ਵੀ ਸਾਰਾ ਸਿਲਸਿਲਾ ਜਿਹੜਾ ਨਾ ਉਹ ਕਵਰ ਕਰਤਾ। ਪਰ ਉਹ ਇੱਕ ਗੱਲ ਤੋਂ ਪਰੇਸ਼ਾਨ ਹੋ ਗਿਆ, ਜਦੋਂ ਆਈ ਨਾ ਖਾਣੇ ਦਾ ਟਾਈਮ, ਵੀ ਰੋਟੀ ਖਿਲਾਣੀ ਮਹਿਮਾਨਾਂ ਵਾਸਤੇ, ਉਹਦੇ ਕੋਲ ਉਸ ਟਾਈਮ ਉਹ ਪੈਸਾ ਮੌਜੂਦ ਕੋਈ ਨਹੀਂ ਸੀ, ਉਹਨਾਂ ਕੋਲ ਪਰੇਸ਼ਾਨ ਸੀ, ਪਰੇਸ਼ਾਨ ਹੋ ਗਿਆ। ਉਹ ਕਿਧਰੇ ਪਰੇਸ਼ਾਨ ਬੈਠਾ ਸੀ ਬੜਾ ਜ਼ਿਆਦਾ, ਵੀ ਸੋਚ ਰਿਹਾ ਸੀ ਵੀ ਕੀ ਕਰਾਂ। ਉਹਦੇ ਕੋਲ ਉਹਦੇ ਦੋ ਦੋਸਤ ਆਉਂਦੇ, ਹਾਂਜੀ। ਉਹਨੂੰ ਪੁੱਛਦੇ ਆ ਵੀ ਕੀ ਗੱਲ ਆ, ਗੱਲ ਕਿੱਥੇ ਤੱਕ ਪਹੁੰਚੀ ਆ, ਪਰੇਸ਼ਾਨ ਕਿਉਂ? ਉਹਨੇ ਆਪਣੇ ਦੋਸਤਾਂ ਨੂੰ ਉਹ ਗੱਲ ਜਿਹੜੀ ਹੈ ਨਾ ਸੁਣਾਈ। ਹਾਂਜੀ। ਉਹ ਬੋਲੇ ਕਿ ਯਾਰ ਤੂੰ ਉਹਦੇ ਤੋਂ ਪਰੇਸ਼ਾਨ ਨਾ ਹੋਈ, ਉਹ ਅਸੀਂ ਜਿਹੜਾ ਨਾ ਜੀ ਉਹ ਸਾਂਭ ਲਾਂਗੇ, ਅਸੀਂ ਸਾਂਭ ਲਾਂਗੇ। ਹਾਂਜੀ, ਹੌਸਲਾ ਦੇਤਾ ਉਹਨੂੰ, ਹੌਸਲਾ ਦਿੱਤਾ, ਬੰਦਾ ਘੋੜਾ ਹੋ ਗਿਆ। ਉਮੀਦ ਉਹਨੇ ਕਿਹਾ ਲਓ ਜੀ ਰੌਲਾ ਮੁੱਕ ਗਿਆ, ਸ਼ਾਦੀ ਤਾਂ ਹੋ ਗਈ। ਤੇ ਅੱਲਾ ਪਾਕ ਨੇ ਉਹਨੂੰ ਗੁੰਜਾਇਸ਼ ਵੀ ਦੇਤੀ ਵੀ ਉਹਨੇ ਉਹਨਾਂ ਕੋਲੋਂ ਟਕੇ ਦੀ ਵੀ ਲੋੜ ਨਹੀਂ ਪਈ। ਟਕੇ ਦੀ ਲੋੜ ਅੱਲਾ ਪਾਕ ਨੇ ਪੂਰੀ ਕਰਤੀ। ਲੇਕਿਨ ਉਹ ਜਿਹੜੇ ਉਹ ਬੰਦਿਆਂ ਦੇ ਉਸ ਟਾਈਮ ਦੇ ਉਹਨੂੰ ਖੜਾ ਕਰਤਾ, ਦੋ ਲਫ਼ਜ਼ ਸੀ, ਉਹ ਬੰਦੇ ਨੂੰ ਖੜਾ ਕਰਤਾ। ਹੌਸਲਾ ਆ ਗਿਆ ਨਾ, ਉਹਦੇ ਹਿੰਮਤ ਆਈ, ਉਹਨੇ ਕੋਸ਼ਿਸ਼ ਕੀਤੀ, ਜਦੋਂ ਕੋਸ਼ਿਸ਼ ਕੀਤੀ ਅੱਲਾ ਪਾਕ ਨੇ ਮਦਦ ਕੀਤੀ ਉਹਦੀ। ਵੈਸੇ ਵੀ ਇਹਨਾਂ ਗੱਲਾਂ ਦੇ ਵਿੱਚ ਅੱਲਾ ਪਾਕ ਖੁਦ ਵੀ ਸ਼ਾਮਲ ਹੋ ਜਾਂਦਾ। ਬੇਸ਼ੱਕ। ਹਾਂਜੀ ਬਿਲਕੁਲ। ਉਹ ਆਪਣੇ ਸਿਆਣੇ ਕਹਿੰਦੇ ਆ ਨਾ ਵੀ ਰੌਣੀ ਬੱਤਰ ਆਈ ਹੋਈ ਹੋਵੇ ਜਾਂ ਸ਼ਾਦੀ ਹੋਵੇ, ਹਾਂਜੀ, ਤੇ ਰੌਣੀ ਬੀਜਣ ਤੋਂ ਨਹੀਂ ਰਹਿੰਦੀ, ਹਾਂਜੀ, ਤੇ ਸ਼ਾਦੀ ਰੱਖੀ ਹੋਵੇ ਤੇ ਬੰਦੇ ਕੋਲ ਕੁਝ ਨਾ ਵੀ ਹੋਵੇ, ਅੱਲਾ ਉਹਦੇ ਚ ਅੱਲਾ ਪਾਕ ਸ਼ਾਮਲ ਹੋ ਜਾਂਦਾ, ਸ਼ਾਮਲ ਹੋ ਜਾਂਦਾ ਅੱਲਾ ਪਾਕ। ਤੇ ਕੋਈ ਤੁਹਾਡੇ ਆਪਣੇ ਵਰਗੇ ਦੋਸਤ ਭਾਈ ਰਲ ਕੇ ਹਾਂਜੀ, ਤੇ ਇਮਦਾਦ ਹੋ ਜਾਂਦੀ ਹੈ, ਬੰਦਾ ਖੜਾ ਹੋ ਜਾਂਦਾ। ਦੇਖੋ ਜੀ ਅੱਲਾ ਪਾਕ ਤੇ ਹੈ ਨਾ ਜੀ, ਬਾਕੀ ਬੰਦੇ ਨੂੰ ਕਿ ਇਨਸਾਨ ਬੰਦਾ ਦਾ ਦਾਰੂ ਹੁੰਦਾ ਨਾ ਜੀ। ਹਾਂਜੀ। ਇੱਕ ਭਰਾ ਕੋਈ ਆ ਕੇ ਜਦੋਂ ਬੰਦੇ ਨੂੰ ਐਸੀ ਮੁਸੀਬਤ 'ਚ ਜਾਂ ਕੋਈ ਬੰਦਾ ਦੁੱਖ 'ਚ, ਕੋਈ ਬੰਦੇ ਦੀ ਕਿਸੇ ਦੇ ਦੁੱਖ ਵਾਲਦਾ ਜਾਂ ਬੇਟਾ ਬੇਟੀ ਕੋਈ ਫੌਤ ਹੋ ਜਾਂਦਾ, ਉੱਥੇ ਆ ਕੇ ਵੀ ਤਾਜ਼ੀਅਤ ਦੇ ਦੋ ਲਫ਼ਜ਼ ਬੋਲ ਦਿੰਦਾ ਨਾ। ਹਾਂਜੀ ਹਾਂਜੀ। ਉਹ ਬੰਦੇ ਦਾ ਕੰਮ, ਉਹ ਬੰਦੇ ਦਾ ਕੰਮ ਜਿਹੜਾ ਨਾ ਉਹ ਆਸਤਾ ਆਸਤਾ ਹਲਕਾ, ਭੈਣ ਭਰਾ ਆਉਂਦੇ ਰਹਿੰਦੇ ਆ, ਤੇ ਉਹ ਬੰਦੇ ਬੈਠੇ ਹੁੰਦੇ ਸਥਰਾਂ ਤੇ, ਉਹ ਜਿਸ ਤਰ੍ਹਾਂ ਆਉਂਦੇ ਜਾਂਦੇ ਆ, ਪਹਿਲੇ ਦਿਨ ਹੋਰ ਸਿਚੁਏਸ਼ਨ ਹੁੰਦੀ, ਦੂਸਰੇ ਦਿਨ ਹੋਰ, ਤੀਸਰੇ ਦਿਨ ਹੋਰ, ਆਖਰ ਮਸਲੋ ਆਸਤਾ ਆਸਤਾ ਮਸਲੋ ਗਮ ਢਲ ਜਾਂਦਾ। ਸਿਰਫ ਤਸੱਲੀ ਤੇ ਹਿਕਮਤ ਹੈ ਨਾ ਜੀ, ਅੱਲਾ ਪਾਕ ਦਾ ਇੱਕ ਨਿਜ਼ਾਮ ਹੈ ਮਾਲਕ ਦਾ। ਅਲਫਾਜ਼ ਪੂਰਾ ਮਰਮ ਦਾ ਕੰਮ ਕਰਦੇ ਆ। ਹਾਂਜੀ, ਮਰਮ ਹੁੰਦਾ ਨਾ, ਹਾਂਜੀ, ਇਸ ਤਰ੍ਹਾਂ ਹੀ ਕੰਮ ਕਰਦੇ ਆ। ਤਾਜ਼ੀਅਤ ਵਾਸਤੇ ਆਪਾਂ ਜਾਂਦੇ ਆ, ਉਸ ਬੰਦੇ ਨੂੰ ਸਿਰਫ ਹੌਸਲਾ ਹੀ ਦੇਣ ਜਾਂਦੇ ਹੋ। ਇੱਕ ਤਾਂ ਹੁੰਦਾ ਵੀ ਇਹਨੂੰ ਨਾ ਕੱਲਾ ਨਹੀਂ ਛੱਡਣਾ, ਤੁਸੀਂ ਗਏ, ਤੁਸੀਂ ਹੌਸਲਾ ਦਿੱਤਾ, ਮੈਂ ਗਿਆ, ਮੈਂ ਹੌਸਲਾ ਦਿੱਤਾ, ਉਹਦਾ ਦੁੱਖ ਵੰਡਿਆ ਜਾਂਦਾ। ਰੂਹਾਂ ਨੂੰ ਮਿਲਦੀਆਂ ਨਾ ਜੀ, ਇਹਦੇ ਚ ਅੱਲਾ ਪਾਕ ਨੇ ਇੱਕ ਬੜਾ ਨਿਜ਼ਾਮ ਰੱਖਿਆ ਹੈ। ਸਾਨੂੰ ਉਸ ਗੱਲ ਦੀ ਸਮਝ ਨਹੀਂ ਹੈ। ਸਮਝ ਇਵੇਂ ਹੀ ਆਉਂਦੀ ਹੈ ਵੀ ਜਦੋਂ ਇੱਕ ਬੰਦਾ ਜਿਹੜਾ ਹੈ, ਇੱਕ ਬੰਦੇ ਨੂੰ ਜਾ ਕੇ ਮਿਲਦਾ ਨਾ ਜੀ, ਉਹਦੀ ਤਾਕਤ ਹੀ ਐਸੀ ਇੱਕ ਵਸੀ ਹੋ ਜਾਂਦੀ ਹੈ। ਇਹ ਸਾਨੂੰ, ਅਸੀਂ ਬਸ ਕਮਜ਼ੋਰ ਲੋਕ ਹਾਂ ਜੀ, ਲੇਕਿਨ ਆਸਾਨੀਆਂ ਜਿਹੜੀਆਂ ਹੈ ਨਾ ਜੀ, ਉਹ ਇੱਕ ਦੂਸਰੇ ਨਾਲ ਹੀ ਆ। ਇੱਕ ਦੂਸਰੇ ਨੂੰ ਆਸਾਨੀਆਂ ਤਕਸੀਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੰਦਾ ਬੰਦੇ ਦਾ ਦਾਰੂ ਪੁੱਟ ਵਾਲੀ ਗੱਲ ਤਰ੍ਹਾਂ ਕੰਜੂਸੀ ਨਹੀਂ ਕਰਨੀ ਚਾਹੀਦੀ ਇਸ ਮਾਮਲੇ 'ਚ। ਜਿਹੜਾ ਹੈ ਕਿਸੇ ਦੇ ਦੁੱਖ ਸ਼ਰੀਕ ਹੋਣਾ, ਔਰ ਚਾਹੇ ਮੈਂ ਤੁਹਾਡੇ ਨਾਲ ਤੁਹਾਡੀ ਮਦਦ ਨਾ ਵੀ ਕਰ ਸਕਾਂ, ਲੇਕਿਨ ਅਗਰ ਮੈਂ ਤੁਹਾਨੂੰ ਇਹ ਕਹਿਤਾ ਨਾ ਯਾਰ ਮੈਂ ਤੇਰੇ ਨਾਲ ਖੜਾ, ਤੂੰ ਘਬਰੀ ਨਾ, ਤੂੰ ਤਕੜਾ ਹੋ ਜਾਣਾ। ਯਾਰ ਮਰੀਜ਼ ਬੰਦਾ ਹੋਵੇ ਨਾ, ਮੰਜੇ ਤੇ ਪਿਆ ਹੋਵੇ, ਬੰਦਾ ਜਾ ਕੇ ਉਹਨੂੰ ਕਹੇ ਨਾ ਕਿ ਤਕੜਾ ਹੋ ਯਾਰ, ਕੀ ਹੋਇਆ? ਬੰਦਾ ਬਿਮਾਰ ਹੁੰਦਾ ਹੀ ਰਹਿੰਦਾ, ਕੋਈ ਨਹੀਂ ਮਾਸ਼ਾਅੱਲਾ ਤੂੰ ਠੀਕ ਆ, ਉਹ ਬੰਦਾ ਯਕੀਨ ਕਰ ਉੱਠ ਕੇ ਲੰਮਾ ਪਿਆ ਬਹਿ ਜਾਏਗਾ, ਉੱਠ ਕੇ ਬਹਿ ਜਾਣਾ ਯਾਰ। ਇਸ ਗੱਲ ਨੂੰ ਵੀ ਉਹਦੀ ਕੁਵਤ ਮੁਦਾਫਤ ਹੀ ਤੇਜ਼ ਹੋ ਜਾਂਦੀ ਹੈ, ਉਹ ਆਪਣੀ ਅੰਦਰੀ ਤਾਕਤ ਨਾਲ ਠੀਕ ਹੋ ਜਾਂਦਾ। ਉਹ ਤਾਂ ਹੀ ਸਿਆਣੇ ਕਹਿੰਦੇ ਨਾ, ਬਿਮਾਰ ਬੰਦੇ ਨੂੰ ਜਨਾਨੀਆਂ ਤੋਂ ਬਚਾਉਣਾ ਚਾਹੀਦਾ, ਉਹ ਆ ਕੇ ਕਹਿ ਦਿੰਦੀਆਂ ਆ
ਉਹ ਇਹਦੀਆਂ ਤੇ ਅੱਖਾਂ ਗੱਡੀਆਂ ਪਈਆਂ ਬਈ, ਇਹਦਾ ਤਾਂ ਰੰਗ ਹੀ ਪੀਲਾ ਹੋ ਗਿਆ, ਉਹ ਫਲਾਣਾ ਵੀ ਇਵੇਂ ਹੋਇਆ ਉਹ ਸੀ, ਇੰਝ ਉਹਦਾ ਮਰ ਹੋਇਆ ਗਿਆ ਸੀ, ਉਹਦਾ ਮਰ ਗਿਆ ਸੀ, ਉਹ ਨਹੀਂ ਬਚਿਆ। ਉਹ ਬੰਦਾ ਤੁਸੀਂ ਜਦੋਂ ਵੀ ਕਰੋ ਨਾ ਵੀ ਮੰਨਫੀ ਨੈਗੇਟਿਵ ਸੋਚ ਨਹੀਂ ਰੱਖਣੀ। ਹਾਂਜੀ, ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ। ਬੰਦੇ ਨੂੰ ਤਸੱਲੀ ਦੇਣੀ ਚਾਹੀਦੀ। ਆਮ ਤੌਰ ਤੇ ਆਪਾਂ ਇਹ ਸੁਣਦੇ ਆ ਗੱਲ ਵੀ ਯਾਰ ਨਾ ਫਲਾਣੇ ਨੇ ਮੈਨੂੰ ਗੱਲ ਕੀਤੀ ਸੀ, ਉਹ ਚੁੱਭ ਗਈ, ਫਲਾਣੇ ਨੇ ਉਹਨੂੰ ਕੀਤੀ ਸੀ ਉਹ ਗੱਲ। ਉਹ ਚੁਭਣ ਵਾਲੀ ਗੱਲ ਨੂੰ ਅਸੀਂ ਆਪਣੇ ਕੋਲ ਰੱਖਿਆ ਹੋਇਆ। ਹਾਂਜੀ। ਤੇ ਜਿਹੜੀ ਇਹਦੀ ਮੁਸਬਤ ਸਾਈਡ ਆ ਉਹਨੂੰ ਅਸੀਂ ਵੀ ਅਲਫਾਜ਼ ਨੇ ਯਾਰ ਫਲਾਣੇ ਬੰਦੇ ਨੇ ਮੈਨੂੰ ਆ ਕੇ ਹੌਸਲਾ ਦਿੱਤਾ ਸੀ ਤੇ ਯਾਰ ਮੈਂ ਜਨਾਬੇ ਲਈ ਖੜਾ ਹੋ ਗਿਆ ਸੀ, ਉਹਨੂੰ ਅਸੀਂ ਘੱਟ ਲੈਂਦੇ ਆ। ਮੰਨਫੀ ਵਾਲੀ ਨੂੰ ਅਸੀਂ ਕਹਿੰਦੇ ਆ ਫਲਾਣੇ ਸ਼ਰੀਕ ਨੇ ਮੈਨੂੰ ਚੋਬ ਮਾਰੀ ਸੀ, ਫਲਾਣੇ ਨੇ ਮੈਨੂੰ ਘੂਰਿਆ ਸੀ, ਫਲਾਣੇ ਨੇ ਐਂ ਕਰਕੇ ਦੇਖਿਆ, ਉਹਨੂੰ ਅੱਗੇ ਰੱਖ ਲਿਆ, ਉਹਨੂੰ ਅੱਗੇ ਕਰ ਲਿਆ। ਇਹਨੂੰ ਅਸੀਂ ਜ਼ਿਆਦਾ ਉਹਨੂੰ ਪ੍ਰਮੋਟ ਕਰਿਆ, ਇਹਨੂੰ ਅਸੀਂ ਪਿੱਛਾ ਛੱਡਤਾ। ਹਾਲਾਂਕਿ ਉਹ ਫੱਟ ਤਾਂ ਜਿਹੜੇ ਆ ਉਹ ਕਹਿੰਦੇ ਆ ਵੀ ਸੀਪਦੇ ਨਹੀਂ, ਇਹ ਗੱਲ ਸੱਚੀ ਆ। ਤਕਲੀਫ ਹੁੰਦੀ ਆ ਲਫ਼ਜ਼ਾਂ ਨਾਲ ਬੜੀ, ਪਰ ਇਹ ਜਿਹੜਾ ਹੌਸਲਾ ਨਾ, ਜੇ ਕਿਸੇ ਨੂੰ ਜਿਹੜੇ ਦੋ ਲਫ਼ਜ਼ ਤੁਸੀਂ ਤਸੱਲੀ ਦੇ ਬੋਲਨੇ ਨਾ, ਇਹ ਕਿਆਮਤ ਦੀ ਕੰਧਾਂ ਤੱਕ ਉਸ ਬੰਦੇ ਨੂੰ ਭੁੱਲਦੇ ਵੀ ਨਹੀਂ ਭੁੱਲਦੇ ਜੀ। ਇਹ ਦੋ ਗੱਲਾਂ ਤਾਂ ਯਾਦ ਰਹਿੰਦੀਆਂ ਬੰਦੇ ਨੂੰ। ਜਿਹੜਾ ਬੰਦਾ ਤੁਹਾਡੇ ਨਾਲ ਖੜ ਗਿਆ ਤੇ ਤੁਸੀਂ ਤੁਹਾਨੂੰ ਡਿੱਗਿਆ ਨੂੰ ਖੜਾ ਕਰਤਾ, ਤੁਸੀਂ ਭੁੱਲਣਾ ਕਦੇ ਜਾਂ ਖੜੇ ਉਹਨੂੰ ਕਿਸੇ ਨੇ ਡੇਗਤਾ ਜੀ, ਦੋ ਗੱਲਾਂ। ਤੁਸੀਂ ਕਿਸੇ ਨੂੰ ਪਰੇਸ਼ਾਨ ਆ ਨਾ, ਅਗਰ ਕਿਸੇ ਨੂੰ ਪੈਸੇ ਦੀ ਤੁਸੀਂ ਸਮਝ ਆ ਗਈ ਵੀ ਇਹਦੇ ਕੋਲ ਕਿਸੇ ਵੀ ਹਾਲਤ ਬੰਦੇ ਨੂੰ ਪੈਸੇ ਦੀ ਲੋੜ ਆ ਜਾਂ ਕਿਸੇ ਜਿਨਸ ਦੀ ਸ਼ੈ ਦੀ ਜ਼ਰੂਰਤ ਆ, ਹੁੰਦੀ ਆ ਬੰਦੇ ਨੂੰ ਆਮ ਹਾਲਾਤ ਦੇ ਵਿੱਚ, ਬਾਦਸ਼ਾਹਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ। ਆ ਜਿਹੜੀ ਤੁਸੀਂ ਬੋਲਣ ਵਾਲੀ ਗੱਲ ਕੀਤੀ ਹੈ ਨਾ ਜੀ, ਜਿਤਨਾ ਇਹਨੂੰ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਨਾ ਆ ਬੋਲਾਂ ਦੀ, ਇਹ ਵੀ ਇੱਕ ਬਹੁਤ ਜ਼ਿਆਦਾ ਇਹਦੀ ਅਹਿਮੀਅਤ ਆ, ਬਾਕੀ ਹਰ ਚੀਜ਼ ਤੋਂ ਹਟ ਕੇ। ਇਹਦੀ ਭੁੱਖ ਆ ਬੰਦੇ ਨੂੰ। ਹਾਂਜੀ, ਇਹਦੀ ਭੁੱਖ ਆ, ਇਹਦੀ ਭੁੱਖ ਬੇਸ਼ੱਕ ਵੀ ਉਹ ਬੰਦਾ ਜਿਹੜਾ ਆ ਉਹਨੂੰ ਲੋੜ ਆ ਨਾ, ਤੁਹਾਡੇ ਕੋਲ ਵੀ ਅੱਗੋਂ ਕੁਝ ਨਹੀਂ ਹੈ, ਤੁਸੀਂ ਵੀ ਵਿਹਲੇ ਆ, ਉਹ ਸ਼ਾਇਦ ਤੁਹਾਡੇ ਕੋਲ ਵੀ ਨਹੀਂ ਹੈ। ਉਹਨੂੰ ਇਹ ਨਾ ਕਹੋ ਵੀ ਮੇਰੇ ਕੋਲ ਨਹੀਂ ਹੈ, ਉਹਨੂੰ ਕਹੋ ਲੇਕਿਨ ਉਹ ਤੁਹਾਡੇ ਅੱਲਾਹ ਪਾਕ ਇੰਤਜ਼ਾਮ ਕਰ ਦੂਗਾ ਯਾਰ। ਮੈਂ ਕਹੂੰਗਾ ਮੈਂ ਤੇਰੇ ਨਾਲ ਯਾਰ, ਉਹਨੂੰ ਹੌਸਲਾ ਹੁੰਦਾ ਕਿ ਭਰਾ ਮੇਰਾ ਮੇਰੀ ਕੰਨ ਤੇ ਖੜਿਆ। ਉਹ ਹੈਗੇ ਆ ਸਾਰਿਆਂ ਕੋਲ, ਲੇਕਿਨ ਅਸੀਂ ਉਹ ਨਹੀਂ ਦਿੰਦੇ, ਉਹਦੇ ਕੰਜੂਸੀ ਕਰਦੇ, ਉਹਦੇ 'ਚ ਅਸੀਂ ਕੰਜੂਸੀ ਕਰਦੇ ਹਾਂ। ਅਸੀਂ ਤਾਂ ਆਪ ਬੰਦੇ ਨੂੰ ਪਰੇਸ਼ਾਨ ਕਰਦੇ ਹਾਂ, ਪਰੇਸ਼ਾਨ ਕਰਕੇ ਸਾਨੂੰ ਤਸਕੀਨ ਮਿਲਦੀ, ਤਸਕੀਨ ਉੱਧਰ ਮਿਲਦੀ ਆ, ਕਿਉਂਕਿ ਸਾਨੂੰ ਇਹ ਦੱਸਿਆ ਹੋਇਆ ਨਾ, ਸਾਨੂੰ ਲਾਇਆ ਉਸ ਪਾਸੇ ਹੋਇਆ। ਹਾਂਜੀ, ਉਸ ਪਾਸੇ ਲਾਇਆ, ਸਾਨੂੰ ਲਾਇਆ ਉਸ ਪਾਸੇ ਹੋਇਆ ਵੀ ਜਿਹੜੇ ਫੱਟ ਹਨ ਇਹ ਸੀਪਦੇ ਨੇ। ਹਾਲਾਂਕਿ ਜੇ ਕਹਿੰਦੇ ਨਾ ਵੀ ਤਸੱਲੀ ਦੇ ਦੋ ਬੋਲ ਆ ਜਿਹੜੇ, ਉਹ ਸਾਰੀ ਜ਼ਿੰਦਗੀ ਨਹੀਂ ਬੰਦੇ ਨੂੰ ਭੁੱਲਦੇ, ਇਹਦੇ ਉੱਤੇ ਗੌਰ ਹੀ ਨਹੀਂ ਕੀਤਾ। ਬਿਲਕੁਲ ਇਸ ਤਰ੍ਹਾਂ ਜਿਹੜਾ ਉਸ ਟਾਈਮ ਦਾ ਤੁਹਾਨੂੰ ਕਿਸੇ ਨੇ ਹੌਸਲਾ ਦਿੱਤਾ ਜੀ, ਹਾਂਜੀ, ਇਹ ਬੜੀ ਗੱਲ ਹੈ, ਤੁਹਾਨੂੰ ਡਿੱਗਿਆ ਨੂੰ ਖੜਿਆ ਕੀਤਾ, ਤੁਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ, ਤੁਸੀਂ ਨਹੀਂ ਜੀ ਉਹ ਭੁੱਲਣਾ। ਹਾਂਜੀ, ਸਾਨੂੰ ਆਸਾਨੀਆਂ ਪੈਦਾ ਕਰਨ ਵਾਲੇ ਪਾਸੇ, ਲਿਹਾਜ਼ਾ ਮੰਨਫੀ ਚੀਜ਼ ਜਿਹੜੀ ਆ ਨਾ ਉਹਨੂੰ ਪਿੱਛੇ ਕਰੋ ਵੀ ਜੀ ਇਹ ਚੋਬ ਲਾਤੀ, ਮੈਨੂੰ ਗੱਲ ਕਰਤੀ, ਮੈਨੂੰ ਫਲਾਣਾ ਕਰਤਾ, ਸ਼ਰੀਕਾ ਕਰਤਾ, ਫਲਾਣਾ ਕਰਤਾ। ਨਹੀਂ, ਅਲਫਾਜ਼ ਮਰਮ ਦਾ ਕੰਮ ਵੀ ਕਰਦੇ। ਇਵੇਂ ਜਿਵੇਂ ਜ਼ਖਮਾਂ ਦੇ ਉੱਤੇ ਮਰਮ, ਇਸੇ ਤਰ੍ਹਾਂ ਹੀ ਆ ਕਿਸੇ ਨੂੰ ਦੋ ਬੋਲ ਅਗਰ ਤੁਸੀਂ ਤਸੱਲੀ ਦੇ ਦੇਣੇ ਤਾਂ ਬੋਲ। ਸਹੀ ਗੱਲ। ਬਾਕੀ ਮਾਸ਼ਰਾ ਸਾਡਾ ਜਿਹੜਾ ਨਾ ਜੀ, ਇੱਥੇ ਖੜਾ ਨਹੀਂ ਹੈ, ਇੱਥੇ ਵਿਗਾੜ ਹੈ, ਵਿਗਾੜ। ਬਾਕੀ ਸਾਡੇ ਮਾਸ਼ਰੇ ਦੇ ਵਿੱਚ, ਅਸੀਂ ਮਾਸ਼ਰੇ ਦੇ ਅਗਰ ਵਿਗਾੜ ਦੀ ਗੱਲ ਕਰਦੇ ਹਾਂ ਤੇ ਵਿਗਾੜ ਦੇ ਨਾਲ ਉਹਦੇ ਵਿੱਚ ਸਲਾਹ ਵੀ ਹੈ। ਦੇਖੋ, ਜਿਸ ਮਾਸ਼ਰੇ 'ਚ ਅਸੀਂ ਰਹਿੰਦੇ ਹਾਂ, ਆਪਾਂ ਬੈਠੇ ਹਾਂ ਸਾਰੇ ਇੱਕ ਦੂਸਰੇ ਦੁੱਖ ਸੁੱਖ ਦੇ ਆਪਾਂ ਸਾਂਝੀ ਹਾਂ, ਫਿਰ ਵੀ ਅਸੀਂ ਇਹ ਕਹਾਂਗਾ ਕਿ ਵੀ ਯਾਰ ਮੈਂ ਫਿਰ ਵੀ ਇਹ ਮਹਿਸੂਸ ਕਰਦਾ ਵੀ ਯਾਰ ਖਾਲਿਦ ਨੂੰ ਆਹ ਤਕਲੀਫ ਆ, ਮੈਂ ਖਾਲਿਦ ਕੋਲ, ਅਗਰ ਖਾਲਿਦ ਮੇਰੇ ਕੋਲ ਨਹੀਂ ਆ ਸਕ ਰਿਹਾ ਤੇ ਮੈਂ ਵੀ, ਸਾਡੇ ਮਾਸ਼ਰੇ ਦੇ ਵਿੱਚ ਕਈ ਚੀਜ਼ਾਂ ਐਸੀਆਂ ਵੀ ਹੈ ਕਿ ਜਿਹੜੀਆਂ ਸਾਡੀ ਖੂਬਸੂਰਤੀ ਆ ਮਾਸ਼ਰੇ ਦੀ। ਇਹ ਨਹੀਂ ਹੈ ਕਿ ਵੀ ਨੀਰਾ ਇਹਦੇ ਵਿੱਚ ਮਨਫੀਅਤ ਹੀ ਚੱਲ ਰਹੀ ਆ। ਨਹੀਂ ਖੂਬਸੂਰਤੀ ਵੀ ਹੈ। ਦੇਖੋ ਜੀ, ਇੱਥੇ ਕੋਈ ਆਪਣੇ ਪਿੰਡ 'ਚ ਕੋਈ ਫੌਤਗੀ ਹੋ ਜਾਂਦੀ ਆ, ਦੇਖੋ ਜੀ, ਆਪਾਂ ਨੂੰ ਪਤਾ ਵੀ ਕੋਈ ਨਹੀਂ ਹੈ ਜਿਸ ਘਰ ਦੇ ਵਿੱਚ ਫੌਤਗੀ ਹੋਈ ਆ, ਉਹਨੂੰ ਕੋਈ ਨਹੀਂ ਪਤਾ ਹੈ ਇੱਕ ਲੋਕ ਆ ਚੰਦ, ਸਾਰੇ ਜ਼ਿਮੀਂਦਾਰ ਆ, ਰਾਜਪੂਤ ਆ, ਲੇਕਿਨ ਉਹਨਾਂ ਦੀ ਇੱਕ ਕਬੀਨਾ ਬਣੀ ਸੀ, 5 10 15 ਲੋਕ ਆ, ਕੋਈ ਕਬਰ ਤੇ ਜਾ ਰਿਹਾ, ਕੋਈ ਕਿਸੇ ਇੰਤਜ਼ਾਮ ਤੇ ਜਾ ਰਿਹਾ, ਕੋਈ ਲੈਟ ਲੈ ਰਿਹਾ, ਕੋਈ ਫਲਾਣਾ ਕਰ ਰਿਹਾ, ਇਹ ਹੈਲਪ ਕਰ ਰਿਹਾ, ਬੰਦੇ ਨੂੰ ਪਤਾ ਹੀ ਕੋਈ ਨਹੀਂ ਹੈ। ਇਹ ਮੁਆਸ਼ਰੇ ਦੀ ਸਾਡੀ ਦੀ ਖੂਬਸੂਰਤੀ ਹੈ ਜੀ। ਨਹੀਂ ਤਾਂ ਆਪਾਂ ਸ਼ਹਿਰਾਂ ਦੇ ਵਿੱਚ ਚਲੇ ਜਾਓ ਤੇ ਉੱਥੇ 10 20 ਹਜ਼ਾਰ ਰੁਪਇਆ ਦੇ ਕੇ ਤੇ ਜਨਾਬੇ ਵਾਲੀ ਗੋਰਗਨ ਨੂੰ ਤੇ 50 ਹਜ਼ਾਰ ਦੇ ਕੇ ਤੇ ਕਬਰਾਂ ਬਾਈ ਫੱਟ ਲਾਉਣ ਵਾਲੇ ਤਾਂ ਘੱਟ ਆ। ਜੇ ਤੁਸੀਂ ਕੈਲਕੂਲੇਟ ਕਰੋ ਨਾ, ਜਮਾ ਕਰੋ, ਤੇ ਫੱਟ ਲਾਉਣ ਵਾਲੇ ਘੱਟ ਆ, ਤਸੱਲੀਆਂ ਦੇਣ ਵਾਲੇ ਮੁਆਸ਼ਰੇ 'ਚ ਜ਼ਿਆਦਾ, ਲੇਕਿਨ ਹਾਈਲਾਈਟ ਨਹੀਂ ਹੈ, ਪ੍ਰਮੋਸ਼ਨ ਘੱਟ ਹੁੰਦੀ, ਉਹਨਾਂ ਦੀ ਪ੍ਰਮੋਸ਼ਨ ਘੱਟ। ਲੋਕ ਸਮਝਦੇ ਨਹੀਂ, ਮਤਲਬ ਉਸ ਪਾਸੇ ਤਵੱਜੋ ਨਹੀਂ ਦਿੰਦੇ, ਨੈਗੇਟਿਵ ਸੋਚਦੇ ਆ, ਨੈਗੇਟਿਵ ਸੋਚ। ਜੋ ਤੱਕ ਇਸ ਚੀਜ਼ ਨੂੰ ਫॉर ਗ੍ਰਾਂਟਡ ਲੈ ਲੈਂਦੇ ਆ ਵੀ ਬਸ ਇਹ ਤਾਂ ਹੈ ਹੀ ਆ ਜੀ, ਇਹ ਸਾਨੂੰ ਮੁਕਤੀ 'ਚ ਮਿਲੀ ਹੋਈ ਹੈ। ਉਹ ਮੁਕਤੀ 'ਚ ਮਿਲੀ ਹੋਈ ਚੀਜ਼ ਦੀ ਬੰਦਾ ਨੂੰ ਜਿਵੇਂ ਕਦਰ ਜੀ ਨਹੀਂ ਹੁੰਦੀ ਬੰਦੇ ਨੂੰ। ਹਾਲਾਂਕਿ ਸਾਡੇ ਇਹ ਖੂਬਸੂਰਤੀ ਹੈ, ਹੁਸਨ ਹੈ ਸਾਡੇ ਮੁਆਸ਼ਰੇ ਦਾ,